ਦਲਜੀਤ ਦੋਸਾਂਝ ਦੇ ਸ਼ੋਅ 'ਚ ਜਿਹੜੇ 50-60 ਹਜ਼ਾਰ ਲੋਕ ਸੀ, ਜਸਟਨ ਟਰੂਡੋ ਆਏ, ਉਹਨਾਂ ਨੇ ਕੈਨੇਡਾ ਦੀ ਤਾਰੀਫ ਕੀਤੀ ਕਿ ਦੇਖੋ ਇਹ ਕੈਨੇਡਾ 'ਚ ਹੀ ਹੈ ਕਿ ਭਾਈ ਇੱਕ ਪੰਜਾਬ ਦਾ ਮੁੰਡਾ ਇੱਕ ਕਲਾਕਾਰ ਆ ਕੇ ਦਿਲ ਜਿੱਤ ਸਕਦਾ ਹੈ ਤੇ ਇੰਨੇ ਇਕੱਠੇ ਹੋ ਸਕਦੇ ਨੇ। ਨੋ ਮਿਸਟਰ ਟਰੂਡੋ, ਦਲਜੀਤ ਇਜ਼ ਇੰਡੀਅਨ ਫਸਟ ਦੈਨ ਪੰਜਾਬੀ। ਔਰ ਉਹਦੇ ਤੇ ਉਹਨਾਂ ਨੇ ਜਸਟਨ ਟਰੂਡੋ ਨੂੰ ਤਾਂ ਜੋ ਕਿਹਾ ਹੀ ਕਿਹਾ, ਨਾਲ ਦੀ ਨਾਲ ਉਹਨੇ ਕਿਹਾ ਜੀ ਦੇਖੋ ਇਹ ਦਲਜੀਤ ਦੋਸਾਂਝ ਵੀ ਉਹਦਾ ਹੱਥ ਫੜ ਕੇ ਖਲੋਤਾ ਰਿਹਾ। ਉਹਨੇ ਨਹੀਂ ਕਿਹਾ ਮੈਂ ਇੰਡੀਅਨ ਹੈ। ਲਤਾ ਮੰਗੇਸ਼ਕਰ ਨੇ ਇਹ ਕਿਹਾ ਸੀ, ਅਰਜੀਤ ਸਿੰਘ ਨੇ ਇਹ ਕਿਹਾ ਸੀ, ਜਦੋਂ ਉਹਨਾਂ ਨੂੰ ਉਹ ਕੋਈ ਆਪਣੇ ਆਪ ਨੂੰ ਮਰਾਠੀ ਜਾਂ ਬਿਹਾਰੀ ਜਾਂ ਗੁਜਰਾਤੀ ਥੋੜ੍ਹੀ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਸੀ। ਵਾਈਸ ਚੀਫ ਏਅਰ ਮਾਰਸ਼ਲ AP ਸਿੰਘ ਨੇ ਰੱਖਿਆ ਸੌਦਿਆਂ 'ਚ ਆਤਮ ਨਿਰਭਰਤਾ ਦੀ ਆੜ 'ਚ ਹੋ ਰਹੀ ਦੇਰੀ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ। ਉਹਨੇ ਕਿਹਾ ਇੰਡੀਅਨ 에ਅਰ ਫੋਰਸ ਕੋਲ 1,15,000 ਕਰੋੜ ਰੁਪਏ ਤੇ ਹੋਰ 2,50,000 ਤੋਂ 2,70,000 ਕਰੋੜ ਰੁਪਏ ਦੇ 에ਅਰ ਫੋਰਸ ਦੇ ਠੇਕੇ ਪਾਈਪਲਾਈਨਸ ਨੇ, ਪਰ ਇਹ ਆਤਮ ਨਿਰਭਰਤਾ ਦੇਸ਼ ਦੀ ਰੱਖਿਆ ਦੀ ਕੀਮਤ ਤੇ ਨਹੀਂ ਹੋ ਸਕਦੀ। ਰਾਸ਼ਟਰ ਦੀ ਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ। ਜੇਕਰ ਭਾਰਤੀ ਹਵਾਈ ਸੈਨਾ ਜਾਂ ਭਾਰਤੀ ਬਲਾਂ ਨੇ ਇਸ ਆਤਮ ਨਿਰਭਰਤਾ ਤੇ ਸਵਾਰ ਹੋਣਾ ਤਾਂ ਇਹ ਵੀ ਸੰਭਵ ਹੈ ਕਿ ਜੇ DRDO ਤੋਂ ਲੈ ਕੇ DPSU ਤੱਕ ਨਿੱਜੀ ਉਦਯੋਗ ਦਾ ਹੱਥ ਫੜੇ ਤੇ ਸਾਨੂੰ ਉਸ ਰਾਹ ਤੇ ਲੈ ਕੇ ਜਾਣ। ਇਹ ਤਾਂ ਇੱਕ ਹੋਰ ਖਾਲਿਸਤਾਨੀ ਆ ਗਿਆ, ਕਈਆਂ ਦਾ ਆਇਆ ਕਿ ਵੀ ਇਸ ਖਾਲਿਸਤਾਨੀ ਨੂੰ ਜਿਹੜਾ ਹੈ ਉਹ ਫਾਇਰ ਕਰੋ। ਇਹ ਹਰ ਖਾਲਿਸਤਾਨੀ ਜਿਹੜਾ ਹੈ ਉਹ ਹੁਣ ਸਾਡੀ ਆਤਮ ਨਿਰਭਰਤਾ ਨੂੰ ਲਲਕਾਰ ਰਿਹਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੀ ਟ੍ਰੋਲ ਆਰਮੀ ਨੇ ਹੁਣ 에ਅਰ ਫੋਰਸ ਦੇ ਵਾਈਸ ਚੀਫ ਅਮਰਪ੍ਰੀਤ ਸਿੰਘ ਨੂੰ ਖਾਲਿਸਤਾਨੀ ਕਹਿ ਕੇ ਨਿਸ਼ਾਨੇ ਤੇ ਲਿਆ ਹੈ। ਔਰ ਇਸੇ ਹਫਤੇ ਜਸਟਨ ਟਰੂਡੋ ਅਤੇ ਦਲਜੀਤ ਦੋਸਾਂਝ ਵੀ ਇਸ RS ਦੀ ਨਫ਼ਰਤੀ ਫੌਜ ਦੇ ਨਿਸ਼ਾਨੇ ਤੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਗੇਨ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਕਿ ਸਾਡਾ ਪ੍ਰੋਗਰਾਮ ਜਿਹੜਾ ਉਹ ਬਾਰ-ਬਾਰ ਡਿਸਰਪਟ ਕੀਤਾ ਜਾਂਦਾ ਹੈ। ਹੁਣ ਵੀ ਜਦੋਂ ਆਲਮੋਸਟ 500-600 ਬੰਦਾ ਲਾਈਵ ਔਰ ਬਹੁਤ ਸਾਰੇ ਕਮੈਂਟਸ ਜਿਹੜੇ ਅਸੀਂ ਸਾਂਝੇ ਵੀ ਕਰਨੇ ਸੀ ਪਰ ਉਹ ਵਾਸ਼ ਆਊਟ ਹੋ ਗਏ। ਹੁਣ ਮੈਂ ਉਹਨਾਂ ਦੀ ਸਕਰੀਨਸ਼ਾਟ ਲੈ ਲਿਆ ਜਿਹੜੇ ਪਹਿਲੇ ਸੀਗੇ ਤੇ ਹੁਣ ਸਾਡੇ ਬਹੁਤ ਸਾਰੇ ਵੀਰ ਦੁਬਾਰਾ ਜੁੜ ਰਹੇ ਨੇ ਔਰ ਪ੍ਰੋਗਰਾਮ ਵੀ ਜਿਹੜਾ ਉਹ ਸਮਾਪਤੀ ਵੱਲ ਜਾ ਰਿਹਾ। ਬਿਲਕੁਲ। ਦੇਖੋ ਇਸ ਵੇਲੇ ਇਹਨਾਂ ਨੇ ਹਿੰਦੂ ਤਵੀਆਂ ਨੇ ਮਿੱਥ ਲਿਆ ਔਰ ਇਹ ਮਿੱਥ ਉਹਨਾਂ ਨੇ ਕਿਸਾਨ ਅੰਦੋਲਨ ਜਦੋਂ ਸਫਲਤਾ ਸਹਿਤ ਸਿਰੇ ਚੜ੍ਹਿਆ ਔਰ ਇਹਨਾਂ ਨੂੰ 3 ਖੇਤੀ ਕਾਨੂੰਨ ਵਾਪਸ ਲੈਣੇ ਪਏ। ਜੋ ਕੁਛ ਇਹਨਾਂ 2 ਸਾਲਾਂ 'ਚ ਹੁਣ ਵਾਪਰਿਆ ਇਹਦੀ ਸਕ੍ਰਿਪਟ ਤਾਂ ਉਦੋਂ ਹੀ ਲਿਖਣੀ ਸ਼ੁਰੂ ਹੋ ਗਈ ਸੀ। ਉਹਦੇ 'ਚੋਂ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਨਿਕਲਿਆ, ਉਹਦੇ 'ਚੋਂ ਹੀ ਹਿੰਦੂ ਤਵੀਆਂ ਦੀ RSS ਦੀ ਟ੍ਰੋਲ ਟੀਮ ਜਿਹਨੂੰ ਉਹਨਾਂ ਦੇ IT ਸੈਕਟਰ ਦੇ ਗੁਰਗੇ ਰਨ ਕਰਦੇ ਨੇ, ਉਹ ਕਿਸੇ ਵੀ ਇਸ਼ੂ ਦੇ ਉੱਤੇ ਸਿੱਖਾਂ ਦੀ ਬਦਨਾਮੀ, ਸਿੱਖ ਕੌਮ, ਗੁਰੂ ਸਾਹਿਬਾਨ ਦੇ ਖਿਲਾਫ, ਜੇ ਬੀਬੀ ਕੁਲਵਿੰਦਰ ਕੌਰ ਨੇ ਉਹਦੇ ਜਿਹੜੀ ਹੈ ਕੰਗਣਾ ਰਣੌਤ ਦੇ ਚਪੇੜ ਜੜੀ ਤਾਂ ਤੁਸੀਂ ਦੇਖੋਗੇ ਕਿ ਨਾਲ ਦੀ ਨਾਲ ਸਿੱਖਾਂ ਦੇ ਖਿਲਾਫ ਨਫ਼ਰਤੀ ਪ੍ਰੋਪੇਗੈਂਡਾ। ਔਰ ਈਵਨ ਹੁਣ ਜਦੋਂ ਕਿ ਜਿਸ ਹਰਿਆਣੇ ਨੇ ਜਿਵੇਂ ਸ਼ੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਔਰ ਕਿਵੇਂ ਉਹਨਾਂ ਨੇ ਬਾਰਡਰ ਤੋਂ ਇਵੇਂ ਫਾਇਰਿੰਗ ਹਰਿਆਣੇ ਦੇ ਕੀਤੀ ਜਿਵੇਂ 2 ਮੁਲਕ ਵੀ ਨਹੀਂ ਕਰਦੇ ਹੈ। ਲੇਕਿਨ ਹੁਣ ਅਸੀਂ ਇਹ ਵੀ ਖਬਰ ਦੇਖਦੇ ਹਾਂ ਕਿ ਭਾਈ ਉਹਨਾਂ 'ਚੋਂ ਹਰਿਆਣਾ ਸਰਕਾਰ ਨੇ 6 ਪੁਲਿਸ ਮੁਲਾਜ਼ਮਾਂ ਨੂੰ ਪ੍ਰੈਜ਼ੀਡੈਂਟ ਦੇ ਬਹਾਦਰੀ ਦੇ ਅਵਾਰਡ ਦੇਣ ਲਈ, ਜਿਨ੍ਹਾਂ ਨੇ ਕਿਸਾਨਾਂ ਨੂੰ ਡੱਕਿਆ, ਉਹਨਾਂ ਦੇ ਉੱਤੇ ਫਾਇਰਿੰਗ ਕੀਤੀ, ਪੈਲਟ ਗਨ ਚਲਾਈਆਂ, ਲਾਈਵ ਐਮਨੀਸ਼ਨ ਯੂਜ਼ ਕੀਤਾ, ਉਹਨਾਂ ਨੂੰ ਹਰਿਆਣਾ ਸਰਕਾਰ ਨੇ ਦਿੱਲੀ ਨੂੰ ਸਿਫਾਰਿਸ਼ ਕੀਤੀ ਹੈ ਕਿ ਇਹਨਾਂ ਨੂੰ ਵਿਸ਼ੇਸ਼ ਮੈਡਲ ਦਿੱਤੇ ਜਾਣ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਕੀ ਟ੍ਰੈਂਡ ਚੱਲ ਰਿਹਾ। ਦੂਸਰੇ ਪਾਸੇ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਵੀ ਜੇ ਇੱਕ ਦਲਜੀਤ ਦੋਸਾਂਝ ਦੇ ਸ਼ੋਅ 'ਚ ਜਿਹੜੇ 50-60 ਹਜ਼ਾਰ ਲੋਕ ਸੀ, ਜਸਟਨ ਟਰੂਡੋ ਆਏ, ਉਹਨਾਂ ਨੇ ਕੈਨੇਡਾ ਦੀ ਤਾਰੀਫ ਕੀਤੀ ਕਿ ਦੇਖੋ ਇਹ ਕੈਨੇਡਾ 'ਚ ਹੀ ਹੈ ਕਿ ਭਾਈ ਇੱਕ ਪੰਜਾਬ ਦਾ ਮੁੰਡਾ ਇੱਕ ਕਲਾਕਾਰ ਆ ਕੇ ਦਿਲ ਜਿੱਤ ਸਕਦਾ ਹੈ ਤੇ ਇੰਨੇ ਇਕੱਠੇ ਹੋ ਸਕਦੇ ਨੇ। ਸੋ ਉਹਨਾਂ ਨੇ ਪਹਿਲਾਂ ਤਾਂ ਪੂਰਾ ਇੱਕ ਮੂਵ ਚਲਾਇਆ ਜਿਹੜਾ ਦਲਜੀਤ ਦੋਸਾਂਝ ਔਰ ਜਸਟਨ ਟਰੂਡੋ ਦੇ ਖਿਲਾਫ ਸੋਸ਼ਲ ਮੀਡੀਆ ਤੇ ਸੀ। ਈਵਨ ਮੈਂ ਦੇਖ ਰਿਹਾ ਸੀ ਕਿ ਇਹਨਾਂ ਦਾ ਟਾਈਮਸ ਨਾਓ ਜਿਹੜਾ ਇਲੈਕਟ੍ਰੋਨਿਕ ਮੀਡੀਆ ਵੀ ਹੈ, ਪ੍ਰਿੰਟ ਮੀਡੀਆ ਵੀ ਹੈ, ਉਸ ਦੇ ਉੱਤੇ ਪੂਰਾ ਆਰਟੀਕਲ ਇਸ ਦੇ ਉੱਤੇ ਉਹਨਾਂ ਨੇ ਲਿਖਿਆ, ਨੋ ਮਿਸਟਰ ਟਰੂਡੋ, ਦਲਜੀਤ ਇਜ਼ ਇੰਡੀਅਨ ਫਸਟ ਦੈਨ ਪੰਜਾਬੀ। ਔਰ ਉਹਦੇ ਤੇ ਉਹਨਾਂ ਨੇ ਜਸਟਨ ਟਰੂਡੋ ਨੂੰ ਤਾਂ ਜੋ ਕਿਹਾ ਹੀ ਕਿਹਾ
ਨਾਲ ਦੀ ਨਾਲ ਉਹਨੇ ਕਿਹਾ ਜੀ ਦੇਖੋ ਇਹ ਦਲਜੀਤ ਦੋਸਾਂਝ ਵੀ ਉਹਦਾ ਹੱਥ ਫੜ ਕੇ ਖਲੋਤਾ ਰਿਹਾ, ਉਹਨੇ ਨਹੀਂ ਕਿਹਾ ਮੈਂ ਇੰਡੀਅਨ ਹੈ। ਲਤਾ ਮੰਗੇਸ਼ਕਰ ਨੇ ਇਹ ਕਿਹਾ ਸੀ, ਅਰਜੀਤ ਸਿੰਘ ਨੇ ਇਹ ਕਿਹਾ ਸੀ, ਜਦੋਂ ਉਹਨਾਂ ਨੂੰ ਉਹ ਕੋਈ ਆਪਣੇ ਆਪ ਨੂੰ ਮਰਾਠੀ ਜਾਂ ਬਿਹਾਰੀ ਜਾਂ ਗੁਜਰਾਤੀ ਥੋੜ੍ਹੀ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਸੀ। ਸੋ ਇਹ ਜਿਹੜਾ ਫਿਰ ਉਹਦਾ ਦਲਜੀਤ ਦੋਸਾਂਝ ਦਾ ਜੀ ਇਹ ਕਦੇ ਚਮਕੀਲੇ ਦੀ ਫਿਲਮ 'ਚ ਹੁੰਦਾ ਤੇ ਕਦੇ ਖਾਲੜੇ ਦੀ 'ਚ ਹੁੰਦਾ। ਫਿਰ ਉਹਨੇ ਕਿਹਾ ਜੀ ਉਹ ਚਿੱਲ ਕਰੇ ਬਸ, ਉਹ ਜਿਹੜਾ ਜੱਟ ਐਂਡ ਜੂਲੀਅਟ 3 ਉਹਨੇ ਕੁ ਤੱਕ ਰਹਿ, ਇਸ ਤੋਂ ਬਿਯੋਂਡ ਨਾ ਜਾਏ, ਇੰਨਾ ਕੀ ਬਹੁਤ ਹੈ। ਹੁਣ ਇਕੱਲਾ ਇਹ ਨਹੀਂ ਹੈ ਵੀ ਇਹ ਤਾਂ ਬਾਹਰਲਾ ਸਿਟੀਜ਼ਨ ਹੈ ਦਲਜੀਤ ਦੋਸਾਂਝ ਜਾਂ ਜਸਟਿਨ ਟਰੂਡੋ ਨੂੰ ਕੀ ਫਰਕ ਪੈਂਦਾ। ਈਵਨ ਹੁਣ ਇੰਡੀਅਨ 에ਅਰ ਫੋਰਸ ਦਾ ਨੰਬਰ 2 ਮੈਨ ਜਿਹੜਾ ਵਾਈਸ ਚੀਫ ਹੈ, ਉਹਨੇ ਇੱਕ ਸੈਮੀਨਾਰ ਸੀ ਜਿਹੜਾ ਦਿੱਲੀ ਦੇ ਵਿੱਚ ਹੋਇਆ 에ਅਰ ਫੋਰਸ ਆਡੀਟੋਰੀਅਮ ਨਿਊ ਦਿੱਲੀ ਦੇ ਵਿੱਚ, ਜਿਸ ਦਾ ਵਿਸ਼ਾ ਸੀ ਏਅਰ ਐਂਡ ਮਿਸਲ ਡਿਫੈਂਸ ਇੰਡੀਆ 2024 ਕਿ ਭਾਈ ਭਾਰਤ ਦੀਆਂ ਜਿਹੜੀ ਏਅਰ ਡਿਫੈਂਸ ਹੈ ਜਾਂ ਕੀ ਹੈ। ਹੁਣ ਉਹਦੇ 'ਚ ਔਰ ਇਹ ਦਾੜੀ ਕੱਟਾ ਹੈ ਅਮਰਪ੍ਰੀਤ ਸਿੰਘ, ਉਹਨੇ ਉਹਦੇ 'ਚ ਬੋਲਦਿਆਂ ਕਿਹਾ ਕਿ ਭਾਈ ਦੇਖੋ ਇਹ ਮੈਂ ਉਹਦੇ ਜਿਹੜੇ ਲਫ਼ਜ਼ ਨੇ ਉਹਦਾ ਪੰਜਾਬੀ ਟਰਾਂਸਲੇਸ਼ਨ ਆਲਰੇਡੀ ਕਿਸੇ ਨੇ ਕੀਤਾ ਹੋਇਆ ਕਿ ਵਾਈਸ ਚੀਫ ਏਅਰ ਮਾਰਸ਼ਲ AP ਸਿੰਘ ਨੇ ਰੱਖਿਆ ਸੌਦਿਆਂ 'ਚ ਆਤਮ ਨਿਰਭਰਤਾ ਦੀ ਆੜ 'ਚ ਹੋ ਰਹੀ ਦੇਰੀ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ। ਉਹਨੇ ਕਿਹਾ ਇਹ ਆਤਮ ਨਿਰਭਰ ਭਾਰਤ ਕਰ ਰਹੇ ਹੋ, ਇੱਥੇ ਤੁਹਾਡੇ ਤੋਂ ਕੁਝ ਬਣਨਾ ਨਹੀਂ, ਤੁਹਾਡਾ ਡਿਫੈਂਸ ਜਾ ਰਿਹਾ ਔਰ ਇਹ ਉਹਦੀ ਕੈਜੂਅਲਟੀ ਨਹੀਂ ਬਣਾਉਣਾ ਚਾਹੀਦਾ ਆਤਮ ਨਿਰਭਰਤਾ ਨੂੰ। ਉਹਨਾਂ ਨੇ ਜਿਹੜਾ ਜਿਉਂ ਹੀ ਇਹ ਬਿਆਨ ਦਿੱਤਾ, ਯਾਨੀ ਉਹਦੇ ਪ੍ਰੈਜੈਂਟੇਸ਼ਨ ਸੀ ਕਿ ਆਤਮ ਨਿਰਭਰਤਾ ਕੈਨ ਨਾਟ ਬੀ ਐਟ ਦਾ ਕਾਸਟ ਆਫ ਨੇਸ਼ਨਸ ਡਿਫੈਂਸ। ਈਵਨ ਦਾ ਹਿੰਦੂ ਨੇ ਵੀ ਇਹੀ ਲਾਇਆ। ਨਾਲ ਦੀ ਨਾਲ ਉਹਨਾਂ ਨੇ ਇਹ ਕਰ ਦਿੱਤਾ ਕਿ ਭਾਈ ਇਹ ਫਿਰ ਉਹਨੇ ਹਕੀਕਤ 'ਚ ਬਿਆਨਿਆ ਕਿ ਵੀ ਕਿਉਂ ਇਵੇਂ ਨਹੀਂ ਹੋਣਾ ਚਾਹੀਦਾ। ਉਹਨੇ ਕਿਹਾ ਇੰਡੀਅਨ 에ਅਰ ਫੋਰਸ ਕੋਲ 1,15,000 ਕਰੋੜ ਰੁਪਏ ਤੇ ਹੋਰ 2,50,000 ਤੋਂ 2,70,000 ਕਰੋੜ ਰੁਪਏ ਦੇ 에ਅਰ ਫੋਰਸ ਦੇ ਠੇਕੇ ਪਾਈਪਲਾਈਨ 'ਚ ਨੇ, ਪਰ ਇਹ ਆਤਮ ਨਿਰਭਰਤਾ ਦੇਸ਼ ਦੀ ਰੱਖਿਆ ਦੀ ਕੀਮਤ ਤੇ ਨਹੀਂ ਹੋ ਸਕਦੀ। ਰਾਸ਼ਟਰ ਦੀ ਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ ਤੇ ਜੇਕਰ ਭਾਰਤੀ ਹਵਾਈ ਸੈਨਾ ਜਾਂ ਭਾਰਤੀ ਬਲਾਂ ਨੇ ਇਸ ਆਤਮ ਨਿਰਭਰਤਾ ਤੇ ਸਵਾਰ ਹੋਣਾ ਤਾਂ ਇਹ ਵੀ ਸੰਭਵ ਹੈ ਕਿ ਜੇ DRDO ਤੋਂ ਲੈ ਕੇ DPSU ਤੱਕ ਨਿੱਜੀ ਉਦਯੋਗ ਦਾ ਹੱਥ ਫੜੇ ਤੇ ਸਾਨੂੰ ਉਸ ਰਾਹ ਤੇ ਲੈ ਕੇ ਜਾਣ। ਉਹਨੇ ਇੱਕ ਉਹ ਪੈਟਰੀਓਟਿਕ ਇੰਡੀਅਨ ਵਾਲਾ ਜੋ ਉਹਨਾਂ ਦਾ ਮਾਈਂਡ ਸੈਟ ਹੈ ਫੌਜੀਆਂ ਦਾ ਜਾਂ ਇਹਨਾਂ ਦਾ, ਇਸ ਦੇ ਉੱਤੇ ਨਾਲ ਦੀ ਨਾਲ ਜਿਹੜੇ ਕਮੈਂਟ ਆ ਗਏ ਕਿ ਭਾਈ ਇਹ ਜਿਹੜਾ ਇਹ ਤਾਂ ਇੱਕ ਹੋਰ ਖਾਲਿਸਤਾਨੀ ਆ ਗਿਆ। ਕਈਆਂ ਦਾ ਆਇਆ ਕਿ ਵੀ ਇਸ ਖਾਲਿਸਤਾਨੀ ਨੂੰ ਜਿਹੜਾ ਹੈ ਉਹ ਫਾਇਰ ਕਰੋ, ਇਹ ਹਰ ਖਾਲਿਸਤਾਨੀ ਜਿਹੜਾ ਉਹ ਹੁਣ ਸਾਡੀ ਆਤਮ ਨਿਰਭਰਤਾ ਨੂੰ ਲਲਕਾਰ ਰਹੇ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੇ ਲੋਕ ਨੇ ਜਿਸ ਮੁਲਕ ਜਿਹਨੂੰ ਕਹਿ ਕੇ ਜਿਹਦੇ ਲਈ ਜ਼ਲੀਲ ਹੋ ਰਹੇ ਨੇ, ਇਹਨਾਂ ਦੀਆਂ ਅੱਖਾਂ ਤੇ ਪੱਟੀ ਵੱਜੀ ਹੋਈ ਹੈ ਜਾਂ ਇਹਨਾਂ ਦੇ ਦਿਮਾਗ ਉਹ ਤਾਂ ਖੈਰ ਕੱਢੇ ਹੁੰਦੇ ਨੇ ਦਿਮਾਗ ਪਹਿਲਾਂ ਹੀ, ਪਰ ਘੱਟੋ ਘੱਟ ਇੰਨਾ ਕੁ ਅੱਖਾਂ ਤਾਂ ਪੜ ਰਹੀਆਂ ਹੁੰਦੀਆਂ ਕਿ ਭਾਈ ਤੁਸੀਂ ਆਪਣੀ ਸ਼ਕਲ ਵਿਗਾੜੀ, ਤੁਸੀਂ ਜੇ ਦਾੜੀ ਸਬੂਤੀ ਹੋਏ ਤਾਂ ਵੀ ਅੱਧਿਆਂ ਨੂੰ ਲੱਗਦਾ ਕਿ ਜੀ ਇਹ ਤਾਂ ਪੱਕਾ ਸਿੱਖ ਹੈ ਤੇ ਇਹਦੇ ਬਾਵਜੂਦ ਤੁਹਾਨੂੰ ਇਹ ਇਸ ਕਦਰ ਕਰਦੇ ਨੇ, ਫਿਰ ਵੀ ਤੁਸੀਂ ਇਹਨਾਂ ਦੇ ਲਈ ਮਰਨਾ ਚਾਹੁੰਦੇ ਹੋ। ਇਸ ਤੋਂ ਵੱਧ ਕੇ ਹੋਰ ਕੀ ਸ਼ਰਮ ਦੀ ਗੱਲ ਹੋ ਸਕਦੀ ਜੀ। ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਕਿਉਂਕਿ ਮੈਂ ਸਕਰੀਨਸ਼ਾਟ ਲੈ ਲਿਆ ਸੀ ਜਦੋਂ ਸਾਡਾ ਪ੍ਰੋਗਰਾਮ ਬੰਦ ਹੋਇਆ ਸੀ। ਸੋ ਪਹਿਲੇ ਜਿੱਦਾਂ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੇ ਵਿਊਅਰ ਹੈਗੇ ਨੇ ਜਸਵੀਰ ਸਿੰਘ, ਇੰਦਰਜੀਤ ਸਿੰਘ ਸੰਧੂ, ਮਨਦੀਪ ਬਾਜਵਾ, ਸੁਰਿੰਦਰ ਸਿੰਘ, ਰਾਜਵਿੰਦਰ ਸਿੰਘ, ਚਰਨਜੀਤ ਰੰਧਾਵਾ ਜੀ, ਫਿਰ ਇਸ ਤਰ੍ਹਾਂ ਸੰਨੀ ਸਿੰਘ ਗੋਰਾ ਜੀ, ਗੁਰਜੀਤ ਸਿੰਘ ਜੀ, ਧਰਮ ਸਿੰਘ ਜੀ, ਅਮਰਜੀਤ ਰਾਏ ਜੀ, ਜਸਵੀਰ ਸਿੰਘ ਬਰਾੜ ਜੀ, ਪ੍ਰਭ ਕੌਰ ਜੀ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਫਿਰ ਤੋਂ ਅੱਗੇ ਨੈਕਸਟ ਮੈਸੇਜ ਹੈਗਾ ਜਤਿੰਦਰ ਸਿੰਘ ਜੀ, ਉਹ ਵੀ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਸਿੰਘ ਜੀ, ਉਹਨਾਂ ਦਾ ਮੈਸੇਜ ਆਏਗਾ, ਕਹਿੰਦੇ ਡਾਕਟਰ ਸਾਹਿਬ ਟੂ ਰੈਫਰੈਂਡਮ ਇਨ ਦਾ US, no word from India. That's the power of American jutti on the other side. Canada is bullied every time. ਬਿਲਕੁਲ ਠੀਕ ਕਿਹਾ ਉਹਨਾਂ ਨੇ। ਹਾਂਜੀ, ਕੁਲਦੀਪ ਕੌਰ ਸੈਨ ਫ੍ਰਾਂਸਿਸਕੋ ਸੈਕਰਾਮੈਂਟੋ ਹੋਏ ਉਦੋਂ ਅਮਰੀਕਾ ਦੇ ਕੁਝ ਨਹੀਂ ਬੋਲਦੇ। ਹਾਂਜੀ, ਚੀਕਾ ਮਾਰ ਰਹੇ ਨੇ। ਹਾਂਜੀ, ਔਰ ਇਸੇ ਤਰ੍ਹਾਂ ਕੁਲਦੀਪ ਕੌਰ, ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਅੱਗੇ ਹੈਗਾ ਸਾਡੇ ਕੋਲ ਮਿਸ਼ਰਾ ਸਿੰਘ ਜੀ, ਖਾਲਸਾ ਜ਼ਿੰਦਾਬਾਦ। ਕਮਲਜੀਤ ਸਿੰਘ ਜੀ ਕਹਿੰਦੇ ਨੇ ਆਮ ਕੰਫਰਟੇਬਲ writing in Gurmukhi, but then my comments disappear itself. I don't know, ਤੁਸੀਂ ਤਾਂ ਕੁਛ ਨਹੀਂ ਕਰ ਰਹੇ। ਹੁਣ ਜਿੱਦਾਂ ਹੈਂਗ ਹੋ ਰਿਹਾ ਸਾਡਾ ਜਾਂ ਫਰੀਜ਼ ਹੋ ਰਿਹਾ, ਸਾਡੀ 'ਚ ਕੋਈ ਗਲਤੀ ਨਹੀਂ ਹੈਗੀ। ਸੋ ਸੌਰੀ ਅਬਾਊਟ ਦੈਟ। ਔਰ ਰਾਜਨਪ੍ਰੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਕਮਲਜੀਤ ਸਿੰਘ ਕਹਿੰਦੇ ਨੇ ਕੰਟੀਨਿਊ
from the first message because the Indian state knows that nowadays all Sikhs, ਜਿਹੜੇ Sikhs affected by international Sikh issues, so they also scared that jathedars may go across the time of Muktara. ਸੋ ਫਿਰ ਅੱਗੇ ਸੁਖਦੀਪ ਸੋਇਤਾ ਜੀ ਕਹਿੰਦੇ ਨੇ ਪਤਾ ਨਹੀਂ ਹੈ ਪੌਣ ਖਾਲਿਸਤਾਨੀ ਅੱਛਾ ਵੇਖੋ ਉਹਨਾਂ ਦਾ ਟਰੱਕ ਬਾਰੇ ਕਹਿ ਰਹੇ ਨੇ ਹਾਂਜੀ ਕੀ ਕਹਿ ਰਹੇ ਹੁਣ ਤੁਸੀਂ ਜਿਹੜੇ ਕਰੰਟ ਮੈਸੇਜ ਨੇ ਨਾ ਇਹਨਾਂ ਨੂੰ ਪੜ੍ਹ ਦਿਓ ਕਿਉਂਕਿ ਹਾਂਜੀ ਠੀਕ ਹੈ ਮੇਰੇ ਸਾਹਮਣੇ ਉਹ ਨਹੀਂ ਨੇ ਤੇ ਮੈਂ ਫਿਰ ਉਹਨਾਂ ਨੂੰ ਨਹੀਂ ਬਸ ਇੱਕ ਮੈਸੇਜ ਮੇਰੇ ਖਿਆਲ ਹੈ ਸੁਖਦੀਪ ਜਿਹੜੇ ਸੋਇਤਾ ਜੀ ਕਹਿੰਦੇ ਨੇ ਕਿ ਮੇਰੇ ਖਿਆਲ ਉਹ ਗੱਡੀ ਦਾ ਹੌਰਨ ਵਜਾ ਕੇ ਕਹਿੰਦੇ ਖਾਲਿਸਤਾਨੀ ਇਜ਼ ਹੇਅਰ ਉਹਨਾਂ ਨੇ ਨਾਲ ਇੱਕ ਵੈਨ ਦਾ ਦਿੱਤਾ ਸੋ ਗੋ ਕੈਲਗਰੀ ਏ ਫੋਰ ਐਪਲ horn for the hand there is then Sardar is ਨਿਹੰਗ ਸਿੰਘ ਹੋਰਾਂ ਨੇ ਵੀ ਕਿਹਾ ਕਿ ਭਾਈ ਚਲੋ ਕੈਲਗਰੀ ਚਲੋ ਹਾਂਜੀ ਸੋ ਇਸੇ ਤਰ੍ਹਾਂ ਓਕੇ ਮੈਸੇਜ ਮੈਂ ਪੜ੍ਹਦਾ ਨਹੀਂ ਇੱਧਰ ਓਕੇ ਲੀਨ ਜੀ ਵਾਹਿਗੁਰੂ ਜੀ ਕਹਿੰਦੇ ਨੇ ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਬਲਿਹਾਰ ਸੋਈ ਜੀ ਵੀ ਆਜ਼ਾਦੀ ਹਾਲੇ ਖਾਲਸਾ ਜ਼ਿੰਦਾਬਾਦ ਫਿਰ ਅਜੀਤ ਸੂਰਤੀਆ ਜੀ ਵੀ ਕੁਲਦੀਪ ਕੌਰ ਜੀ ਨਿਹੰਗ ਸਿੰਘ ਜੀ ਕਹਿੰਦੇ ਆਲ ਮੈਸੇਜ ਆਰ ਡਿਸਮਿਸਡ ਯੈਸ ਔਰ ਫਿਰ ਕਹਿੰਦੇ ਨੇ ਕਿ ਫੈਂਟੈਸਟਿਕ ਸ਼ੋ ਅਮੇਜ਼ਿੰਗ ਗੋਡ ਬਲੈਸ ਯੂਰ ਹੋਲ ਟੀਮ ਔਰ ਸੁਖਦੀਪ ਸੋਇਤਾ ਜੀ ਕਹਿੰਦੇ ਨੇ ਕਿ TV 84 ਤੁਹਾਡਾ ਚੈਨਲ ਚੱਲਦਾ ਬੰਦ ਹੋ ਗਿਆ ਮੇਰੇ ਕਮੈਂਟ ਤੋਂ ਬਾਅਦ ਤੁਸੀਂ ਅਮਰੀਕਾ ਚੈਨਲ ਚਲਾਉਂਦੇ ਹੋ ਕਿ ਇੰਡੀਆ ਵਿੱਚ ਸੋ ਇਹ ਕੋਈ ਵੀ ਅਸੀਂ ਰਿਪੋਰਟ ਤਾਂ ਕੀਤਾ ਹੋਇਆ ਇਹਨਾਂ ਦੇ ਇਸ ਸਾਰੇ ਨੂੰ ਪਰ ਬਹੁਤਾ ਕਿਸੇ ਦੇ ਵੱਸ 'ਚ ਨਹੀਂ ਹੈ ਇਹ ਬੜੇ ਹੋਏ ਨੇ ਸਾਰੇ ਸਿਸਟਮ ਦੇ ਵਿੱਚ ਵੀ ਇੱਥੇ ਵੀ ਉਹਨਾਂ ਦੇ ਬੰਦੇ ਬੈਠੇ ਹੋਏ ਨੇ ਉਹਨਾਂ ਨੇ ਕੋਈ ਨਾ ਕੋਈ ਵਿੱਚ ਛੱਡਣਾ ਹੁੰਦਾ ਕੋਈ ਵਾਇਰਸ ਛੱਡ ਦੇਣ ਕੋਈ ਹੋਰ ਡਿਸਰਪਟ ਕਰ ਦੇਣ ਨੋ ਡਾਊਟ ਹਾਈਜੈਕ ਕਰ ਲੈਂਦੇ ਨੇ ਹਰ ਚੌਥੇ ਦਿਨ ਉਹ ਸਾਰੇ ਈਵਨ ਕੋਡ ਨੂੰ ਵੀ ਜੀ ਮੁਹੰਮਦ ਤਾबिज ਕਹਿੰਦੇ ਨੇ ਡਾਕਟਰ ਸਾਹਿਬ ਆਪਾਂ USA सिटीजन TV 84 भी वहाँ का है वहाँ का होगा फिर इंडिया आपके चैनल और फेसबुक पेज को नुकसान कैसे पहुँचा सकता है जे तो USA में इंटरफेरेंस हुई तो कहते ਇਹਦੇ ਤੁਸੀਂ ਖਿਲਾਫ ਕਹਿੰਦੇ ਤੁਸੀਂ ਕੰਪਲੇਨ ਕਰੋ ਜਾਂ ਕਿਦਾਂ ਕੁਝ ਆਉਂਦਾ ਹੈ ਬਟ ਇਸ ਵੇਲੇ ਇਹਨਾਂ ਨੂੰ ਅਮਰੀਕਨਾਂ ਨੂੰ ਵੀ ਹੋਰ ਵਕਤ ਪਏ ਹੋਏ ਨੇ ਇਸ ਉਹ ਵਿਚਾਰੇ ਕੀ ਕਰਨਗੇ ਸੁਖਦੀਪ ਸੋਇਤਾ ਕਹਿੰਦੇ ਫਰੀਜ਼ ਹੋ ਗਿਆ ਸੀ ਕੁਝ ਲਿਖਣ ਤੇ ਧਰਮ ਸਿੰਘ ਜੀ ਵੀ ਔਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਆਲ ਲਾਈਕਸ ਆਰ ਵਾਸ਼ਡ ਅਵੇ ਜਿਹੜੇ ਲਾਈਕ ਵੀ ਕੀਤੇ ਉਹ ਵੀ ਵਾਸ਼ਡ ਅਵੇ ਕਰਤੇ ਨੇ ਉਹਨਾਂ ਨੇ ਔਰ ਨਿਹੰਗ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ ਬਣ ਕੇ ਰਹੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਤਾਰ ਸਿੰਘ ਜੀ ਫਤਿਹ ਸੁਖਦੀਪ ਸੋਇਤਾ ਜੀ ਕਹਿੰਦੇ ਕੋਈ ਲਾਈਕ ਨਹੀਂ ਕਰ ਸਕਦਾ ਤੁਹਾਡੇ ਪ੍ਰੋਗਰਾਮ ਨੂੰ ਹਦਾਇਤ ਹੋਗੀ ਸ਼ਬਦ ਤੂੰ ਡਰ ਲੱਗਦਾ ਮੇਰੇ ਖਿਆਲ ਔਰ ਇਸ ਤਰ੍ਹਾਂ ਕਹਿੰਦੇ ਨਿਹੰਗ ਸਿੰਘ ਜੀ ਕਹਿੰਦੇ ਲਾਈਕ ਕਰੋ ਸਰਪੰਚ ਜਸ ਗਿੱਲ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ ਗਿਆਨੀ ਅਵਤਾਰ ਸਿੰਘ ਜੀ ਵੀ ਔਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ